ਅਗਲੀ ਜਿਹੜੀ ਖਬਰ ਆ ਉਹ ਇੱਕ ਭਾਰਤੀ ਜੋੜੇ ਦੇ ਨਾਲ ਜੁੜੀ ਹੋਈ ਆ। ਆਪਾਂ ਨੂੰ ਪਤਾ ਹੀ ਹੈ ਕਿ ਅਮਰੀਕਾ ਦੀ ਬਾਰਡਰ ਤੇ ਹੁਣ ਜਿਹੜੀ ਸਖਤੀ ਆ ਉਹ ਬਹੁਤ ਜ਼ਿਆਦਾ ਕੀਤੀ ਹੋਈ ਆ। ਪਹਿਲਾਂ ਬਾਰਡਰ ਖੁੱਲ੍ਹਾ ਸੀਗਾ ਤੇ ਇਸ ਸਖਤੀ ਦੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਅਮਰੀਕੀ ਬਾਰਡਰ ਤੋਂ ਕ੍ਰਾਸ ਕਰਨ ਤੋਂ ਪਹਿਲਾਂ ਹੀ ਮੁੜ ਰਹੇ ਨੇ, ਤੇ ਜਾਂ ਫਿਰ ਜਿਹੜੇ ਇਸ ਕੰਮ ਦੇ ਨਾਲ ਜੁੜੇ ਹੋਏ ਲੋਕ ਸੀ, ਜਿਹੜੇ ਤਸਕਰੀ ਕਰਦੇ ਸੀਗੇ, ਉਹਨਾਂ ਨੇ ਹੁਣ ਜਿਹੜੇ ਲੋਕ ਆ ਰਹੇ ਨੇ 2 ਨੰਬਰ ਦੇ ਵਿੱਚ, ਉਹਨਾਂ ਨੂੰ ਅਗਵਾ ਕਰਨ ਦਾ, ਉਹਨਾਂ ਨੂੰ ਕਿਡਨੈਪਿੰਗ ਕਰਨ ਦਾ ਕੰਮ ਜਿਹੜਾ ਸ਼ੁਰੂ ਕਰ ਲਿਆ। ਗੁਜਰਾਤ ਦੇ ਆਨੰਦ ਜ਼ਿਲ੍ਹੇ ਦਾ ਇੱਕ ਜੋੜਾ ਇਹੋ ਜਿਹੇ ਲੋਕਾਂ ਦੇ ਜਿਹੜਾ ਹੱਥੇ ਚੜ੍ਹ ਗਿਆ। ਇਹ ਅਮਰੀਕਾ ਨੂੰ ਆ ਰਿਹਾ ਸੀ, ਅਜ਼ਰਬਾਈਜਾਨ ਦੇ ਵਿੱਚ ਇਹਨਾਂ ਨੂੰ ਅਗਵਾ ਕਰ ਲਿਆ ਗਿਆ ਤੇ ਫਿਰੌਤੀ ਦੇ ਲਈ ਬੰਧਕ ਬਣਾ ਲਿਆ ਗਿਆ ਸੀ। ਉਸ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਕਿ ਅਜ਼ਰਬਾਈਜਾਨ ਤੋਂ ਜਦੋਂ ਇਹਨਾਂ ਦੀ ਇੱਕ ਵੀਡੀਓ ਪੋਸਟ ਹੁੰਦੀ ਹੈ ਤੇ ਉਸ ਤੋਂ ਬਾਅਦ ਧਰੁਵ ਪਟੇਲ ਤੇ ਉਹਨਾਂ ਦੀ ਪਤਨੀ ਦੀਪਿਕਾ ਨੂੰ ਰਿਹਾ ਕਰਵਾਇਆ ਗਿਆ। ਵਿਦੇਸ਼ ਮੰਤਰਾਲੇ ਨੂੰ MEA ਨੂੰ ਦਖਲਅੰਦਾਜ਼ੀ ਕਰਨੀ ਪਈ। ਧਰੁਵ ਪਟੇਲ ਤੇ ਦੀਪਿਕਾ ਪਟੇਲ ਨੇ ਦੱਸਿਆ ਵੀ ਉਹਨਾਂ ਨੂੰ ਉਹ ਜਾਣਾ ਚਾਹੁੰਦੇ ਸੀ ਅਮਰੀਕਾ ਦੇ ਵਿੱਚ 2 ਨੰਬਰ ਦੇ ਰਸਤੇ ਰਾਹੀਂ, ਗੈਰ ਕਾਨੂੰਨੀ ਤਰੀਕੇ ਦੇ ਰਾਹੀਂ। ਆਨੰਦ ਜ਼ਿਲ੍ਹਾ ਗੁਜਰਾਤ ਦੇ ਵਿੱਚ ਉੱਥੋਂ ਇਹ ਸੰਬੰਧਿਤ ਨੇ ਤੇ ਉਹਨਾਂ ਨੂੰ ਇਸ ਰਸਤੇ ਦੇ ਦਰਮਿਆਨ ਅਜ਼ਰਬਾਈਜਾਨ ਤੋਂ ਬਾਅਦ ਜਦੋਂ ਉਹਨਾਂ ਨੇ ਕ੍ਰਾਸ ਕਰਨਾ ਚਾਹਿਆ ਤਾਂ ਅਗਵਾਕਾਰਾਂ ਨੇ ਉਹਨਾਂ ਨੂੰ ਅਗਵਾ ਕਰ ਲਿਆ ਸੀਗਾ ਤੇ ਫਿਰੌਤੀ ਦੀ ਮੰਗ ਕੀਤੀ। ਤੇ ਉਸ ਤੋਂ ਬਾਅਦ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਇੱਕ ਬੰਦਾ ਸੀਗਾ ਜਿਹਨੇ ਇਹ ਗੱਲ ਕਹੀ ਸੀ ਕਿ ਮੈਂ ਤੁਹਾਨੂੰ ਸੁਰੱਖਿਅਤ ਜਿਹੜਾ ਉਹ ਮੈਕਸੀਕੋ ਦੇ ਵਿੱਚ ਅਮਰੀਕੀ ਸਰਹੱਦ ਦੇ ਨੇੜੇ ਕਰ ਦਾਂਗਾ, ਉਸ ਤੋਂ ਬਾਅਦ ਟੱਪਣਾ ਜਿਹੜਾ ਉਹ ਤੁਹਾਡਾ ਕੰਮ ਆ, ਲੰਘਣਾ ਉੱਥੋਂ ਤੁਹਾਡਾ ਕੰਮ ਹੈ। ਬਾਅਦ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਅਗਵਾਕਾਰਾਂ ਦੇ ਵਿੱਚੋਂ ਉਸੇ ਬੰਦੇ ਨੇ ਇਹਨਾਂ ਨੂੰ ਅਗਵਾਕਾਰਾਂ ਨੂੰ ਸੂਚਨਾ ਦਿੱਤੀ ਵੀ ਇਸ ਤਰ੍ਹਾਂ ਜੋੜਾ ਤੇ ਉਹ ਅਮਰੀਕਾ ਜਾਣਾ ਚਾਹੁੰਦਾ ਤੇ ਉਹਨਾਂ ਨੂੰ ਤੁਸੀਂ ਅਗਵਾ ਕਰ ਲਓ, ਤੇ ਮਤਲਬ ਮੁਖਬਰੀ ਕਰਤੀ ਉਹਨੇ ਜਿਹੜੇ ਦੂਜੇ ਪਾਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਮਨੁੱਖੀ ਤਸਕਰੀ ਦੇ ਨਾਲ ਜੁੜੇ ਜਿਹੜੇ ਗੈਂਗ ਨੇ ਉਹਨਾਂ ਦੇ ਕੋਲੇ। ਇਹਨਾਂ ਦੋਨਾਂ ਨੂੰ, ਧਰੁਵ ਪਟੇਲ ਤੇ ਦੀਪਿਕਾ ਪਟੇਲ ਨੂੰ ਅਗਵਾ ਕਰ ਲਿਆ ਗਿਆ। ਬਾਅਦ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਮਿਤਿਸ਼ ਪਟੇਲ ਦੇ ਦਫ਼ਤਰ ਦੇ ਨਾਲ ਜਿਹੜਾ ਉਹ ਸੰਪਰਕ ਕੀਤਾ ਸੀ, ਜਿਹੜੇ ਕਿ ਅਜ਼ਰਬਾਈਜਾਨ ਦੇ ਵਿੱਚ ਨੇ ਤੇ ਆਨੰਦ ਤੋਂ ਮੈਂਬਰ ਪਾਰਲੀਮੈਂਟ ਨੇ। ਉਹਨਾਂ ਨੇ ਅਜ਼ਰਬਾਈਜਾਨ ਦੇ ਵਿੱਚ ਉਹਨਾਂ ਦੇ ਇੱਕ ਹੋਰ ਜਿਹੜਾ ਇੱਕ ਰਿਸ਼ਤੇਦਾਰ ਹੈ ਉਹਦੇ ਨਾਲ ਸੰਪਰਕ ਕੀਤਾ ਤੇ ਫਿਰ ਇਸ ਮਾਮਲੇ ਦੇ ਵਿੱਚ MEA ਜਿਹੜੀ ਇਨਵੋਲਵ ਹੁੰਦੀ ਆ ਤੇ ਫਿਰ ਇਹਨਾਂ ਦੀ ਜਿਹੜੀ ਰਿਹਾਈ ਉਹ ਹੋ ਸਕੀ। ਚਲੋ ਇਹ ਤਾਂ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਰਿਹਾਈ ਹੋ ਸਕੀ ਹੈ ਜਾਂ ਜਿਹੜੇ ਪਟੇਲਾਂ ਦੇ ਮਾਮਲੇ ਦੇ ਵਿੱਚ ਕਹਿ ਲਓ ਜਾਂ ਗੁਜਰਾਤੀਆਂ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਵੀ ਕੀਤਾ, ਪਰ ਬਹੁਤ ਸਾਰੇ ਲੋਕ ਭਾਰਤ ਦੇ ਅਜਿਹੇ ਨੇ ਜਿਨ੍ਹਾਂ ਦੇ ਅੱਜ ਵੀ ਜਿਹੜੇ ਲੋਕ ਉਹ ਉਡੀਕ ਰਹੇ ਨੇ ਜਾਂ ਉਹ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਵੀ ਰੂਸ ਦੇ ਵਿੱਚ ਜਿਹੜੇ ਸਾਡੇ ਲੋਕ ਗਏ ਆ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਇਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲਾ ਕਦੇ ਵੀ ਲੋਕਾਂ ਦੀ ਸੁਣਵਾਈ ਨਹੀਂ ਕਰਦਾ ਦਿਖਾਈ ਦਿੰਦਾ। ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ। ਪੰਜਾਬੀ USA ਦੇ ਉੱਤੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਇੱਕ ਸਟੋਰੀ ਵੀ ਲਾਈ ਸੀ ਜਿਹਦੇ ਵਿੱਚ ਇੱਕ ਪੀੜਤ ਪਰਿਵਾਰ ਨੂੰ ਇਹ ਗੱਲ ਕਹੀ ਗਈ ਸੀ ਪੁਲਿਸ ਵਾਲਿਆਂ ਵੱਲੋਂ ਵੀ ਤੂੰ ਸਾਨੂੰ ਪਹਿਲਾਂ ਪਾਰਟੀ ਦੇ, ਵੀ ਦੱਸੋ ਉੱਥੇ ਕੋਈ ਵਿਆਹ ਹੋਈ ਜਾਂਦਾ ਜਾਂ ਕੋਈ ਹੋਰ ਕੋਈ ਜਸ਼ਨ ਮਨਾਏ ਜਾ ਰਹੇ ਆ, ਵੀ ਤੂੰ ਸਾਨੂੰ ਦਾਰੂ ਲਈ ਪੈਸੇ ਦੇ ਫਿਰ ਅਸੀਂ ਤੇਰੀ ਕੋਈ ਰਿਪੋਰਟ ਦਰਜ ਕਰਾਂਗੇ। ਸੋ ਇਸ ਤਰ੍ਹਾਂ ਦਾ ਜਿਹੜਾ ਆਪਾਂ ਨੂੰ ਜਿਹੜਾ ਭੇਦਭਾਵ ਹੈ, ਜਿਹੜਾ ਪੱਖਪਾਤ ਆ, ਉਹ ਸਰਕਾਰਾਂ ਦੇ ਕੰਮਾਂ ਦੇ ਵਿੱਚ ਵੀ ਦਿਖਦਾ ਵੀ ਅਜ਼ਰਬਾਈਜਾਨ ਤੋਂ ਤਾਂ ਅਗਵਾ ਹੋਏ ਲੋਕ ਵੀ ਛੁਡਾ ਲਏ ਗਏ ਆ ਕਿਉਂਕਿ ਉਹ ਪ੍ਰਧਾਨ ਮੰਤਰੀ ਦੇ ਸੂਬੇ ਤੋਂ ਤਾਲੁਕਾਤ ਰੱਖਦੇ ਸੀ ਜਾਂ ਜਿਹੜੇ ਉੱਥੋਂ ਦਾ ਮੈਂਬਰ ਪਾਰਲੀਮੈਂਟ ਸੀ ਉਹਨਾਂ ਦੇ ਨਾਲ ਉਹਨਾਂ ਦੇ ਚੰਗੇ ਸੰਬੰਧ ਸੀ। ਇੱਕ ਪਾਸੇ ਰੋਲ ਰਹੇ ਨੇ ਪੰਜਾਬ ਦੇ ਮੁੰਡੇ, ਭਾਰਤ ਦੇ ਹੋਰ ਥਾਵਾਂ ਤੋਂ ਲੋਕ ਰੂਸ ਦੇ ਵਿੱਚ ਲੜ ਰਹੇ ਨੇ, ਜ਼ਬਰੀ ਭਰਤੀ ਕੀਤਾ ਗਿਆ। ਉਹਨਾਂ ਮਾਮਲਿਆਂ ਦੇ ਵਿੱਚ ਕਦੇ ਵਿਦੇਸ਼ ਮੰਤਰਾਲੇ ਨੇ ਚੂੰ ਤੱਕ ਨਹੀਂ ਕੀਤੀ। ਜੀ ਜੀ